पहली गल तो उन्हें यही कही कि भाई साड़ी पहले दिन ही ऑपरेशन संदूर दे फर्स्ट डे मुकम्मल डिफीट हो गई सी। उन्हें क्या देख ही लिया सी ऑपरेशन संदूर फौज तो 1 किलोमीटर भी नहीं मूव हुई। ਜਦੋਂ 1999 ਚ ਕਾਰਗਿਲ ਵਾਰ ਹੋਈ ਤਾਂ ਉਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਉਸ ਜੰਗ ਨੂੰ ਰੁਕਵਾਇਆ ਸੀ ਔਰ ਹੁਣ ਜਿਹੜੀ ਵਾਰ ਹੋਈ ਸੰਦੂਰ ਦੇ ਥੱਲੇ ਜਿਹਨੂੰ ਇਹ ਕਹਿੰਦੇ ਨੇ ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਰੁਕਵਾਇਆ। ਹੁਣ ਬੀਜੇਪੀ ਨੇ ਰੌਲਾ ਪਾਇਆ ਵੀ ਮਾਫੀ ਮੰਗੇ ਤੇ ਇਹ ਉਹ ਜੀ। ਉਹਨੇ ਕਿਹਾ ਵੀ ਬਿਲਕੁਲ ਗਲਤ। ਆਈ ਵਾਂਟ ਟੂ ਨੋ ਕਿ ਮੇਰਾ ਮੁਲਕ ਸੇਫ ਹੈ ਔਰ ਇਹ ਮੋਦੀ ਦੇ ਥੱਲੇ ਸੇਫ ਨਹੀਂ ਹੈ। In the half-hour aerial engagement that took place on the 7th May, we were fully defeated, whether people accept it or not. Indian aircraft were shut down, the Air Force was completely grounded, and not a single aircraft flew. क्या जी कोई भी जहाज ग्वालियर तो बठिंडे तो सिरसे तो उड़दा वो भी उन्होंने सुट लेना सी। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਹੁਣ ਆਪਾਂ ਮਹਾਰਾਸ਼ਟਰ ਦੇ ਜਿਹੜੇ ਸਾਬਕਾ ਮੁਖੀ ਪ੍ਰਿਥਵੀ ਰਾਜ ਚਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਹੁਣ ਵੱਡੀ ਫੌਜ ਰੱਖਣ ਦੀ ਲੋੜ ਨਹੀਂ ਹੈ ਕਿਉਂਕਿ ਲੜਾਈ ਤਾਂ ਡਰੋਨ ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ ਦੀ ਹੈ। ਸੋ ਪ੍ਰਿਥਵੀ ਰਾਜ ਨੇ ਅੱਗੋਂ ਕਿਹਾ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਦੀ ਪਹਿਲੇ ਦਿਨ ਹੀ ਮੁਕੰਮਲ ਹਾਰ ਹੋ ਗਈ ਸੀ ਔਰ ਉਸ ਨੂੰ ਆਪਣੇ ਸਾਰੇ ਜਹਾਜ਼ ਧਰਤੀ ਤੇ ਜਿਹੜੇ ਨੇ ਲਾਉਣੇ ਪਏ। ਜ਼ਾਹਿਰ ਹੈ ਕਿ ਸੱਚ ਸਿਰ ਤੇ ਚੜ ਕੇ ਬੋਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਭਾਰਤ ਨੇ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਕੀਤਾ। ਉਹਦੀ ਆੜ ਦੇ ਵਿੱਚ ਉਹ ਇਹ ਸਮਝਦੇ ਸੀ ਕਿ ਉਹ ਪਾਕਿਸਤਾਨ ਨੂੰ ਸਬਕ ਸਿਖਾ ਦੇਣਗੇ ਔਰ 7, 8, 9, 10 ਮਈ ਜਿਹਨੂੰ ਆਪਰੇਸ਼ਨ ਸੰਦੂਰ ਦਾ ਨਾਂ ਦਿੱਤਾ ਗਿਆ ਔਰ ਫੌਜੀ ਜਨਰਲ ਨੇ ਖੁਦ ਮੰਨਿਆ ਕਿ ਇਹ ਜਿਹੜਾ ਨਾਂ ਹੈ ਆਪਰੇਸ਼ਨ ਸੰਦੂਰ ਇਹ ਮੋਦੀ ਨੇ ਚੁਣਿਆ। ਸੋ ਜ਼ਾਹਰ ਹੈ ਪੋਲੀਟੀਕਲ ਸਟੰਟ ਪੋਲੀਟੀਕਲ ਪੂਰਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਉਸ ਕਿਸਮ ਦਾ ਅੱਜ ਕੱਲ੍ਹ ਨਾਮਕਰਨ ਤਾਂ ਇਸ ਕਿਸਮ ਦੇ ਚੱਲ ਰਹੇ ਨੇ। ਜੇ ਹੁਣ ਉਹਨਾਂ ਨੇ ਜਿਹੜਾ ਉਹ 2010 ਦੇ ਵਿੱਚ ਜਿਹੜਾ ਨਿਊਕਲੀਅਰ ਪਲਾਂਟਸ ਨੂੰ ਲੈ ਕੇ ਜਿਹੜੀ ਵੀ ਬਾਹਰਲੀ ਕੰਪਨੀ ਲਾਏਗੀ ਉਹਨਾਂ ਨੇ ਪੂਰਾ ਉਹਨਾਂ ਦੀ ਜ਼ਿੰਮੇਵਾਰੀ ਪਾਈ ਸੀ ਜਿਹੜਾ ਕਾਨੂੰਨ ਪਾਸ ਕੀਤਾ ਸੀ ਔਰ ਹੁਣ ਜਿਹੜਾ ਕਾਨੂੰਨ ਹਰੀਡਲੀ ਪਾਸ ਕਰਵਾਇਆ ਗਿਆ ਪਾਰਲੀਮੈਂਟ 'ਚੋਂ ਰਾਜ ਸਭਾ 'ਚ ਭੇਜਿਆ ਗਿਆ ਉਹਦਾ ਨਾਂ ਜਿਹੜਾ ਉਹ ਸ਼ਾਂਤੀ ਕਾਨੂੰਨ ਰੱਖਿਆ ਗਿਆ ਕਿ ਜੀ ਕਿਉਂਕਿ ਇਸ ਵੇਲੇ ਅਮਰੀਕਾ ਦਾ ਦਬਾਅ ਵੀ ਹੈ। ਅਡਾਨੀਆਂ ਨੂੰ ਵੀ ਨਿਊਕਲੀਅਰ 'ਚ ਵਾੜਨਾ ਚਾਹੁੰਦੇ ਨੇ। ਇਹ ਭੁੱਲ ਕੇ ਕਿ ਭਾਈ ਭੋਪਾਲ ਦੇ ਵਿੱਚ ਕੀ ਹੋਇਆ ਔਰ ਦੂਸਰੀਆਂ ਥਾਵਾਂ 'ਤੇ ਕੀ ਹੋਇਆ ਤੁਸੀਂ ਕੋਈ ਲੋਕਾਂ ਨੂੰ ਲੇਕਿਨ ਤੁਸੀਂ ਨਾਂ ਰੱਖਣਾ ਉਹ ਰੱਖੀ ਜਾਓ। ਜੇ ਮਨਰੇਗਾ ਸਕੀਮ ਜਿਹੜੀ ਮਨਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ ਕਿ ਭਾਈ ਇੰਨੇ ਘੰਟੇ ਮਿਨੀਮਮ ਕੰਟਰੀ ਸਾਈਡ ਦੇ ਵਿੱਚ ਕੰਮ ਮਿਲੇਗਾ ਹੀ ਮਿਲੇਗਾ, ਉਹਨੂੰ ਹੁਣ ਜੈ ਰਾਮ ਜੀ ਕੀ ਸਕੀਮ ਦਾ ਨਾਂ ਦੇ ਦਿੱਤਾ ਗਿਆ। ਸੋ ਇੱਕ ਪਾਸੇ ਇਹ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਨੇ। ਇਸੇ 'ਚੋਂ ਹੀ ਇਹਨਾਂ ਨੇ ਆਪਰੇਸ਼ਨ ਸੰਦੂਰ ਇਹ ਵੀ ਹਿੰਦੂ ਔਰਤਾਂ ਦੇ ਧਾਰਮਿਕ ਜਜ਼ਬਾਤ ਦਾ ਫਾਇਦਾ ਚੁੱਕਣ ਦੀ ਗੱਲ ਸੀ ਕਿਉਂਕਿ ਹਿੰਦੂ ਮਜ਼ਹਬ ਦੀਆਂ ਔਰਤਾਂ ਜਿਹੜੀਆਂ ਨੇ ਆਪਣੇ ਸੁਹਾਗ ਦੇ ਨਾਂ ਥੱਲੇ ਸਿਰ ਦੇ ਵਿੱਚ ਸੰਦੂਰ ਪਾਉਂਦੀਆਂ ਨੇ ਔਰ ਜਿਹੜੀਆਂ ਵੇਵਾ ਹੋ ਜਾਂਦੀਆਂ ਵਿਡੋ ਹੁੰਦੀਆਂ ਉਹਨਾਂ ਦੇ ਸੰਦੂਰ ਨਹੀਂ ਹੁੰਦੇ। ਸੋ ਇਹ ਵੀ ਐਕਸਟ੍ਰੀਮਲੀ ਜਿਹੜੇ ਰਿਲੀਜੀਅਸ ਸੈਂਟੀਮੈਂਟ ਹੈ ਉਹਦੇ ਨਾਲ ਪਲੇ ਕਰਨ ਦੀ ਲਾਈਨ ਸੀ। ਪਰ ਹੋਇਆ ਇਹ ਕਿ ਪਹਿਲੇ ਦਿਨ ਹੀ ਜਿਹੜਾ 7 ਮਈ ਨੂੰ ਜਦੋਂ ਇਹਨਾਂ ਨੇ ਇਹ ਸਾਰੀ ਸ਼ਰਾਰਤ ਕੀਤੀ ਔਰ ਕੁਛ ਦੇਰ ਦੀ ਅੱਧਾ ਘੰਟੇ ਦੀ ਜਿਹੜੀ ਮਿਸਲ ਔਰ ਡਰੋਨ ਜੰਗ ਹੋਈ ਭਾਰਤ ਦੇ ਜੈਟ ਰਾਫੇਲ ਔਰ ਸਾਰੀ 에ਅਰ ਫੋਰਸ ਉਹਨਾਂ ਨੂੰ ਗਰਾਊਂਡ ਕਰਨੀ ਪਈ। ਹੁਣ ਅਸੀਂ ਕਿਉਂਕਿ ਇਹਦੇ 'ਤੇ ਮੈਂ ਬਹੁਤੀ ਡਿਟੇਲ 'ਚ ਗੱਲ ਨਹੀਂ ਕਰਾਂਗਾ ਕਿਉਂਕਿ ਅਸੀਂ ਤਾਂ ਰਿਪੀਟਡਲੀ ਉਸ ਤੋਂ ਫੌਰਨ ਬਾਅਦ ਜਿਹੜਾ ਉਹ ਲਗਾਤਾਰਤਾ ਨਾਲ ਕਰਦੇ ਰਹੇ ਔਰ ਇਸ ਦਾ ਇੰਕਸ਼ਾਫ ਉਹਨਾਂ ਦੇ ਆਪਣੇ ਵੀ ਕੁਛ ਐਕਸਪਰਟ ਜਿਵੇਂ ਪ੍ਰਵੀਨ ਸਾਹਨੀ ਵਰਗਾ ਜਿਹੜਾ ਫੋਰਬਸ ਔਰ ਦੂਸਰੇ ਦੇ ਵਿੱਚ ਜਿਹੜਾ ਉਹਨਾਂ ਦੀ ਕਮੈਂਟਰੀ ਹੁੰਦੀ ਹੈ, ਖੁਦ ਆਰਮੀ ਆਫਿਸਰ ਹੈ। ਇਵੇਂ ਹੀ ਇਹਨਾਂ ਦੇ 1-2 ਜਿਹੜੇ ਡਿਪਲੋਮੈਟ ਸੀ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਉਸ ਦਾ ਜ਼ਿਕਰ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹਨਾਂ ਦੇ 7 ਤੇ ਫਿਰ 7 ਜੈਟ ਡਿੱਗਣ ਦਾ ਔਰ 8ਵਾਂ ਡੈਮੇਜ ਹੋਣ ਦਾ ਜ਼ਿਕਰ ਕੀਤਾ। ਖੁਦ ਟਰੰਪ ਨੇ ਘੱਟੋ ਘੱਟ 60 ਵਾਰ ਤੋਂ ਜ਼ਿਆਦਾ ਜਿਹੜਾ ਸੀਜ਼ ਫਾਇਰ ਕਰਨ ਦੀ ਗੱਲ ਕੀਤੀ। ਹੁਣ ਇਸ ਸਾਰੇ ਨੂੰ ਤੁਸੀਂ ਦੇਖੋਗੇ ਕਿ ਇਹਨਾਂ ਮਹੀਨਿਆਂ ਦੇ ਵਿੱਚ ਭਾਰਤ ਨੇ
ਆਪਣੇ ਆਪ ਨੂੰ ਜੇਤੂ ਦਰਸਾਉਣ ਦੇ ਲਈ ਸ਼ਸ਼ੀ ਥਰੂਰ ਵਰਗੇ ਔਰ ਹੋਰ ਕਿੰਨੇ ਹੀ MP 50-60 ਇਕੱਠੇ ਕਰਕੇ 38 ਮੁਲਕਾਂ ਦੇ ਵਿੱਚ ਵੀ ਭੇਜੇ ਆਪਣਾ ਨੈਰੇਟਿਵ ਦੇਣ ਦੇ ਲਈ। ਲੇਕਿਨ ਉਹ ਸਭ ਦੇ ਬਾਵਜੂਦ ਉਹਨੂੰ ਆਪਣੇ ਲੋਕਾਂ ਦੇ ਵਿੱਚ ਵੱਡੀ ਵਿਕਟਰੀ ਦੇ ਤੌਰ ਦੇ ਉੱਤੇ ਉਹ ਪ੍ਰੈਜ਼ੈਂਟ ਕਰਦੇ ਨੇ। ਔਰ ਮੈਂ ਦੇਖਦਾ ਵੀ ਕੁਝ ਜਿਹੜੇ ਡਾਈਸੈਂਟਿੰਗ ਪਾਕਿਸਤਾਨੀ ਜਰਨਲਿਸਟ ਨੇ, ਭਾਵੇਂ ਡਾਈਸੈਂਟ ਉਹਨਾਂ ਦਾ ਇੰਟਰਨਲ ਪੋਲਿਟਿਕਸ ਕਰਕੇ ਹੈ, ਉਹ ਵੀ ਕਿਤੇ ਨਾ ਕਿਤੇ ਜਿਹੜਾ ਇੰਡੀਅਨ ਨੈਰੇਟਿਵ ਹੈ ਉਸ ਨੂੰ ਇਸ ਲਈ, ਕਿਉਂਕਿ ਪਾਕਿਸਤਾਨ 'ਚ ਜੋ ਚੱਲ ਰਿਹਾ ਆਪਸ ਦੇ ਵਿੱਚ ਆਰਮੀ ਦੇ ਨਾਲ ਕਿ ਜਿਹੜੀ ਹੈ ਉਹ ਬਿਟਰਨੈਸ ਹੈ, ਤੇ ਉਹਨੂੰ ਪਾਕਿਸਤਾਨ ਦੀ ਆਰਮੀ ਨੂੰ ਪੁੱਟ ਡਾਊਨ ਕਰਨ ਦੇ ਲਈ ਜਿਹੜਾ ਜਾਂ ਆਸਿਮ ਮੁਨੀਰ ਨੂੰ ਪੁੱਟ ਡਾਊਨ ਕਰਨ ਦੇ ਲਈ ਕੁਝ ਉਹਨਾਂ 'ਚੋਂ ਉਹ ਇੰਡੀਅਨ ਨੈਰੇਟਿਵ ਨੂੰ ਹੀ ਜਿਹੜਾ ਹੈ ਉਹ ਐਨਕਰੇਜ ਕਰਦੇ ਨਜ਼ਰ ਆਉਂਦੇ ਨੇ। ਹੁਣ ਜਦੋਂ ਅਸੀਂ ਦੇਖਦੇ ਹਾਂ ਮਹਾਰਾਸ਼ਟਰ, ਜੇ ਕਹਿਣਾ ਹੋਇਆ ਕਿ ਭਾਰਤ ਦੇ ਵਿੱਚ ਜਿਹੜੇ ਦੋ ਵੱਡੇ ਕਰੰਟ ਜਿਨ੍ਹਾਂ ਨੇ ਦਿੱਲੀ ਦਰਬਾਰ ਨੂੰ ਵੀ ਚੈਲੰਜ ਕੀਤਾ 18ਵੀਂ ਸਦੀ 'ਚ, ਜ਼ਾਹਰ ਹੈ ਕਿ ਸਿੱਖ ਔਰ ਮਰਾਠੇ, ਮਰਾਠਿਆਂ ਨੇ ਵੀ ਬਹੁਤ ਵੱਡਾ ਐਮਪਾਇਰ ਕਾਇਮ ਕੀਤਾ। ਵੱਖਰੀ ਕਹਾਣੀ ਹੈ ਕਿ ਅਬਦਾਲੀ ਨੇ ਉਹਨਾਂ ਦਾ ਫਿਰ ਲੱਕ ਤੋੜਿਆ ਪਾਣੀਪਤ ਦੀ ਲੜਾਈ। ਲੇਕਿਨ ਮਹਾਰਾਸ਼ਟਰ ਆਪਣੇ ਆਪ ਦੇ ਵਿੱਚ ਇੱਕ ਪਾਸੇ ਬੇਸ਼ੱਕ ਬੀਜੇਪੀ ਇਸ ਵੇਲੇ ਸ਼ਿਵ ਸੈਨਾ ਨੂੰ ਆਪਸ 'ਚ ਤੋੜ ਤਾੜ ਕੇ ਉਹ ਸਰਕਾਰ ਬਣਾਉਣ 'ਚ ਉੱਥੇ ਕਾਮਯਾਬ ਹੋਈ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਰਾਠਾ ਕਰੰਟ ਜਿਹੜਾ ਉਹ ਹਮੇਸ਼ਾ ਕਈ ਵਾਰ ਇਹ ਜਿਹੜੀ ਹਿੰਦੂ ਤਵੀ ਜਾਂ ਉਹਨਾਂ ਨਾਲੋਂ ਵੱਖਰੀ ਲਾਈਨ ਲੈਂਦਾ। ਜਿਵੇਂ ਖੁਦ ਵੀ ਜਿਹੜਾ ਬਾਲ ਠਾਕਰੇ, ਭਾਵੇਂ ਉਹਦੀ ਡਿਕਟੇਟਰਾਨਾ ਜਾਂ ਐਂਟਾਈ ਮੁਸਲਿਮ ਲਾਈਨ ਸੀ, ਪਰ ਉਹ ਕੋਈ ਇਹਨਾਂ ਦੀ ਨਾਗਪੁਰੀ ਜਾਂ ਦੂਜੀ ਲਾਈਨ ਨਹੀਂ ਸੀ ਟੋਕ ਕਰਦਾ। ਉਹਨੇ ਜਦੋਂ ਦੇਖਿਆ ਕਿ ਹਿੰਦੂ ਤਵਾ ਵਾਲੇ ਮਹਾਰਾਸ਼ਟਰ 'ਚ ਵੀ ਜਿਹੜੇ ਸ਼ਿਵ ਸੈਨਾ ਜਿਹੜੀ ਉਹਨੇ ਬਣਾਈ ਉਸ ਦੇ ਉੱਤੇ ਹਾਵੀ ਹੋ ਸਕਦੀ ਹੈ ਵਿਚਾਰਧਾਰਾ, ਉਹਨੇ ਵੀ ਉਹਨਾਂ ਨੂੰ ਜੁਆਇਨ। ਪਰ ਮਰਾਠੇ ਆਪਣੀ ਵੱਖਰੀ ਪਛਾਣ ਲਈ ਜਾਣੇ ਜਾਂਦੇ ਨੇ, ਵੱਖਰੀ ਗੈਰਤ ਲਈ ਜਾਣੇ ਜਾਂਦੇ ਨੇ, ਔਰ ਵੱਖਰਾ ਪਾਰਟ ਉਹ ਗੰਗਾ ਜਮਨੀ ਤਹਿਜ਼ੀਬ। ਇਹੀ ਕਾਰਨ ਹੈ ਕਿ ਜਦੋਂ ਉਹ ਠੁੱਡ ਮਾਰਦੇ ਨੇ ਉਹਦੇ 'ਚ ਬਿਹਾਰੀਆਂ ਤੇ ਦੂਜਿਆਂ ਨੂੰ ਵੀ, ਉੱਥੇ ਉਹਨਾਂ ਨੂੰ ਹਿੰਦੂਤਵਾ ਯਾਦ ਨਹੀਂ ਹੁੰਦਾ। ਹੁਣ ਬਿਹਾਰ ਦੇ ਵਿੱਚ ਜਿਹੜਾ ਇਸ ਮਹਾਰਾਸ਼ਟਰ ਦੇ ਵਿੱਚ ਭਾਵੇਂ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ, ਪਰ ਕਾਫੀ ਪਾਵਰਫੁਲ ਜਿਹੜੀ ਹੈ ਉੱਥੇ ਕਾਂਗਰਸ ਵੀ ਰਹੀ ਹੈ ਲੰਬਾ ਵਕਤ। ਇੱਕ ਜ਼ਮਾਨੇ ਦੇ ਵਿੱਚ ਇੰਦਰਾ ਗਾਂਧੀ ਜਾਂ ਈਵਨ ਨਹਿਰੂ ਦੇ ਜ਼ਮਾਨੇ 'ਚ ਵੀ YB ਚਵਨ ਹੋਮ ਮਿਨਿਸਟਰ ਹੁੰਦਾ ਸੀ ਇੰਡੀਆ ਦਾ। ਇਹ ਚਵਨ ਮਰਾਠੇ ਨੇ। ਹੁਣ ਇਹ ਪ੍ਰਿਥਵੀ ਰਾਜ ਚਵਨ ਮਹਾਰਾਸ਼ਟਰ ਦਾ ਪ੍ਰੋਮੀਨੈਂਟ ਕਾਂਗਰਸ ਦਾ ਲੀਡਰ ਹੈ, ਚੀਫ ਮਿਨਿਸਟਰ ਵੀ ਰਿਹਾ ਹੈ ਮਹਾਰਾਸ਼ਟਰ ਦਾ, ਔਰ ਉਹਨੇ ਜਰਨਲਿਸਟਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਆ ਜਿਹੜਾ ਪੱਤਰਕਾਰਾਂ ਦੇ ਨਾਲ ਜੋ ਕਿਹਾ ਉਸ ਨੂੰ ਮੈਂ ਰਿਪੀਟ ਕਰਾਂਗਾ ਥੋੜ੍ਹਾ ਜਿਹਾ, ਤਾਂ ਕਿ ਓਰੀਜਨਲੀ ਲੱਗੇ ਕਿ ਬਈ ਇਸ ਲੈਵਲ ਦਾ ਬੰਦਾ ਜਿਸ ਕੌਨਫੀਡੈਂਸ ਨਾਲ ਉਹ ਬੋਲ ਰਿਹਾ, ਕਿਉਂਕਿ ਅੰਦਰੂਨੀ ਜਾਣਕਾਰੀ ਵੀ ਹੈ। ਹਾਲਾਂ ਉਹਨਾਂ ਨੂੰ ਪਤਾ ਹੈ ਵੀ ਇਹਦਾ ਬੀਜੇਪੀ ਨੇ ਨਾਲ ਹੀ ਰੌਲਾ ਪਾ ਦਿੱਤਾ ਹੈ ਜੀ, ਗੱਦਾਰੀ, ਫੌਜ ਦਾ ਜਿਹੜਾ ਮੋਰਾਲ ਡਿੱਗਣ ਦੀ ਲਾਈਨ ਔਰ ਮਾਫੀ ਮੰਗੇ, ਔਰ ਇਹ ਕਾਂਗਰਸ ਦਾ ਇਹ ਪ੍ਰਿਥਵੀ ਰਾਜ ਚਵਨ ਰਾਹੁਲ ਗਾਂਧੀ ਦੇ ਨੇੜੇ ਹੈ, ਰਾਹੁਲ ਗਾਂਧੀ ਮਾਫੀ ਮੰਗੇ। ਉਹਨੇ ਕਿਹਾ ਮੈਂ ਕਨਸਟੀਟਿਊਸ਼ਨ ਦੇ ਥੱਲੇ ਮੇਰਾ ਹੱਕ ਹੈ, ਜੋ ਸੱਚ ਹੈ ਉਹ ਮੈਂ ਬਿਆਨ ਕਰਨਾ। ਪਰ ਉਹਨੇ ਜਿਹੜੀ ਗੱਲ ਕਹੀ, ਪਹਿਲੀ ਗੱਲ ਤਾਂ ਉਹਨੇ ਇਹੀ ਕਹੀ ਕਿ ਭਾਈ ਸਾਡੀ ਪਹਿਲੇ ਦਿਨ ਹੀ ਆਪਰੇਸ਼ਨ ਸੰਦੂਰ ਦੇ ਫਸਟ ਡੇ ਮੁਕੰਮਲ ਡਿਫੀਟ ਹੋ ਗਈ ਸੀ। ਹਾਲਾਂ ਜਿਹੜੀਆਂ ਉਹਨਾਂ ਨੇ ਹੋਰ ਗੱਲਾਂ ਵੀ ਕਹੀਆਂ ਫੌਜ ਦੇ ਹਵਾਲੇ ਨਾਲ, ਮੈਂ ਉਹਨੂੰ ਉਸ ਐਕਸਕਲੂਸਿਵ ਜਿਹੜੀ ਉਹਨਾਂ ਦਾ ਮੀਡੀਆ ਨਾਲ ਗੱਲਬਾਤ ਹੈ ਉਹਨੂੰ ਮੈਂ ਪ੍ਰੈਜ਼ੈਂਟ ਕਰਨਾ ਚਾਹੁੰਦਾ। ਔਰ ਈਵਨ PTI ਪ੍ਰੈਸ ਟਰਸਟ ਆਫ ਇੰਡੀਆ ਜਿਹੜੀ ਨਿਊਜ਼ ਏਜੰਸੀ ਹੈ, ਉਹਨੇ ਹੀ ਹੈਡਲਾਈਨ ਲਾਈ ਹੈ, ਡੂ ਵੀ ਨੀਡ ਲਾਰਜ ਆਰਮੀ। ਇਹ ਹੁਣ ਪ੍ਰਿਥਵੀ ਰਾਜ ਚਵਨ ਕਹਿ ਰਿਹਾ ਫਿਊਚਰ ਵਾਰਸ ਵਿਲ ਬੀ ਅਬਾਊਟ ਏਅਰ ਪਾਵਰ ਐਂਡ ਮਿਸਲਸ। ਉਹਨੇ ਕਿਹਾ ਜਿਹੜੀਆਂ ਭਵਿੱਖ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਏਅਰ ਪਾਵਰ ਔਰ ਮਿਸਾਈਲਾਂ ਦੀ ਹੈ, ਔਰ ਇਹ ਸਾਨੂੰ ਇਹਦੀ ਐਡੀ ਵੱਡੀ ਫੌਜ ਰੱਖਣ ਦੀ ਲੋੜ ਕੀ ਹੈ। ਉਹਨੇ ਕਿਹਾ ਕਿ ਵੀ ਬੇਸ਼ੱਕ ਭਾਰਤ ਦਾ ਜਿਹੜਾ ਫੌਜ ਦਾ ਸਾਈਜ਼ ਹੈ ਉਹ ਪਾਕਿਸਤਾਨ ਨਾਲੋਂ ਦੁੱਗਣਾ ਹੈ ਔਰ ਉਹ ਪਾਵਰਫੁਲ ਹੈ ਉਸ, ਲੇਕਿਨ ਆਪਰੇਸ਼ਨ ਸੰਦੂਰ ਨੇ ਕਲੀਅਰਲੀ ਐਸਟੈਬਲਿਸ਼ ਕਰ ਦਿੱਤਾ ਹੈ ਕਿ ਹੁਣ ਜਿਹੜੀਆਂ ਭਵਿੱਖ ਦੀਆਂ ਜੰਗਾਂ ਨੇ ਉਹ ਗਰਾਊਂਡ ਦੀ ਫੌਜ ਤਾਂ ਉਹਨੇ ਕਿਹਾ ਵੀ 1 ਇੰਚ ਵੀ ਨਹੀਂ ਮੂਵ ਹੋਈ, ਨਾ ਉਧਰਲੀ ਨਾ ਇਧਰਲੀ। ਏਅਰ ਪਾਵਰ ਔਰ ਮਿਸਾਈਲ ਪਾਵਰ ਨੇ ਡਿਸਾਈਡ ਕੀਤਾ। ਉਹਨੇ ਕਿਹਾ ਜੀ ਸਾਡੇ ਕੋਲ ਫੌਜ 12 ਤੋਂ 15 ਲੱਖ ਹੈ, ਪਾਕਿਸਤਾਨ ਦੇ ਕੋਲ 5 ਤੋਂ 6 ਲੱਖ ਹੈ, ਔਰ ਭਾਰਤ ਦਾ ਇੰਨਾ ਵੱਡਾ ਸਾਈਜ਼ ਆ, ਉਹਦੀ ਇਕੋਨਮੀ ਵੀ 10 ਗੁਣਾ ਵੱਡਾ ਹੈ, ਲੇਕਿਨ ਹੁਣ ਇੰਨੀ ਵੱਡੀ ਫੌਜ ਨਾਓ ਇਟ ਇਜ਼ ਇਰਰੈਲੇਵੈਂਟ ਹਾਊ ਮਚ ਇਨਫੈਂਟਰੀ ਯੂ ਹੈਵ, as no one will allow you to do that kind of war that we have seen during Operation Sindoor. The military didn't move even 1 kilometer. ਉਹਨੇ ਕਿਹਾ ਦੇਖ ਹੀ ਲਿਆ ਸੀ ਆਪਰੇਸ਼ਨ ਸੰਦੂਰ 'ਚ ਫੌਜ ਤਾਂ 1 ਕਿਲੋਮੀਟਰ ਵੀ ਨਹੀਂ ਮੂਵ ਹੋਈ। The conflict during Operation Sindoor was largely an aerial engagement and missile war
ਐਂਡ ਗੋਇੰਗ ਫਾਰਵਰਡ ਵਾਰਸ ਵਿਲ ਟੇਕ ਪਲੇਸ ਇਨ ਅ ਸਿਮਿਲਰ ਮੈਨਰ। ਕਿ ਇਹੀ ਸੀ ਮਿਸਾਈਲ ਔਰ ਡਰੋਨ ਸੀ, ਔਰ ਭਵਿੱਖ ਦੀਆਂ ਲੜਾਈਆਂ ਇਵੇਂ ਹੀ ਹੋਣਗੀਆਂ। ਇਨ ਦਿਸ ਕੇਸ ਇਜ਼ ਦੇਅਰ ਐਨੀ ਨੀਡ ਟੂ ਕੀਪ ਐਨ ਆਰਮੀ ਆਫ 12 ਲੱਖ? ਕਿ 12 ਲੱਖ ਦੀ ਫੌਜ, ਚਿੱਟਾ ਹਾਥੀ ਅਸੀਂ ਰੱਖਿਆ ਹੋਇਆ, ਇਹਦਾ ਕੀ ਫਾਇਦਾ ਹੈ? ਇਟਸ ਬੈਟਰ ਟੂ ਐਨਗੇਜ them ਇਨ ਸਮ ਅਦਰ ਵਰਕ। ਇਹਨਾਂ ਨੂੰ ਹੋਰ ਪਾਸੇ ਲਾਓ, ਸੜਕਾਂ ਬਣਵਾਓ, ਇਹਨਾਂ ਤੋਂ ਦੂਜਾ ਕਰੋ, ਉਹਨਾਂ ਨੂੰ ਲੈਫਟ ਰਾਈਟ ਸਾਰਾ ਦਿਨ ਬਰਾਸੋ ਮਾਰ ਕੇ ਉਹ ਚਮਕਾਉਣ ਤੇ ਰਹਿੰਦੇ ਨੇ ਆਪਣੀਆਂ ਬੈਲਟਸ ਨੂੰ। ਅੱਛਾ। Though we have an economy that is 10 times bigger than Pakistan's, there is parity now as far as army is concerned। ਕਿ 10 ਗੁਣਾ ਸਾਡੀ ਵੱਡੀ ਇਕੋਨਮੀ ਹੈ। ਫਿਰ ਉਹਨੇ ਕਿਹਾ ਵੀ hence there will be no hot war where tanks of both the countries will confront each other। ਹੁਣ ਉਹ ਗਏ ਜ਼ਮਾਨੇ ਇਧਰਲੇ ਟੈਂਕ ਜਾਂ ਉਧਰਲੇ, ਹੁਣ ਤਾਂ ਡਰੋਨ ਔਰ ਮਿਸਲ ਵਾਰ ਹੋਏਗੀ। ਫਿਰ ਉਹਨੇ ਕਿਹਾ ਵੀ ਇਨ ਦਾ ਐਂਡ ਅਸੀਂ ਇਹ ਦੇਖਿਆ ਕਿ ਈਵਨ 1991 ਦੇ ਵਿੱਚ ਵੀ, ਜਦੋਂ 1999 'ਚ ਕਾਰਗਿਲ ਵਾਰ ਹੋਈ ਤਾਂ ਉਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਉਸ ਜੰਗ ਨੂੰ ਰੁਕਵਾਇਆ ਸੀ। ਔਰ ਹੁਣ ਜਿਹੜੀ ਵਾਰ ਹੋਈ ਸਿੰਦੂਰ ਦੇ ਥੱਲੇ ਜਿਹਨੂੰ ਇਹ ਕਹਿੰਦੇ ਨੇ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਰੁਕਵਾਇਆ। ਔਰ ਉਸ ਨੇ ਕਿਹਾ ਕਿ ਵੀ ਬਿਲਕੁਲ ਮੈਂ ਇਸ ਤੋਂ, ਹੁਣ ਬੀਜੇਪੀ ਨੇ ਰੌਲਾ ਪਾਇਆ ਵੀ ਮਾਫੀ ਮੰਗੇ ਤੇ ਇਹ ਉਹ ਜੀ, ਉਹਨੇ ਕਿਹਾ ਵੀ ਬਿਲਕੁਲ ਗਲਤ। ਆਈ ਵਾਂਟ ਟੂ ਨੋ ਕਿ ਮੇਰਾ ਮੁਲਕ ਸੇਫ ਹੈ ਔਰ ਇਹ ਮੋਦੀ ਦੇ ਥੱਲੇ ਸੇਫ ਨਹੀਂ ਹੈ। ਮੈਂ ਤਾਂ ਪੋਲੀਟੀਕਲ ਲੀਡਰਸ਼ਿਪ ਨੂੰ ਸਵਾਲ ਪੁੱਛੇ ਨੇ, ਮੈਂ ਫੌਜ ਦਾ ਰਿਗਾਰਡ ਕਰਦਾ, ਮੈਂ ਤਾਂ ਥੋਰੋ ਇਨਕੁਆਇਰੀ ਮੰਗਦਾ ਕਿ ਪਹਿਲਗਾਮ 'ਚ ਕੀ ਹੋਇਆ, ਆਪਰੇਸ਼ਨ ਸੰਦੂਰ। ਔਰ ਗੱਲ ਬਿਲਕੁਲ ਉਹਨਾਂ ਨੇ ਇਹ ਕਿਹਾ, ਕਾਂਗਰਸ ਲੀਡਰ ਸੈਡ ਔਨ ਦਾ ਫਸਟ ਡੇ ਆਫ ਆਪਰੇਸ਼ਨ ਸੰਦੂਰ ਵੀ ਵਰ ਕੰਪਲੀਟਲੀ ਡਿਫੀਟਡ। ਹੁਣ ਇਹ ਹੈ ਜਿਹੜਾ ਬਜ਼ ਵਰਡ ਹੈ ਕਿ ਆਪਰੇਸ਼ਨ ਸੰਦੂਰ ਦੇ ਪਹਿਲੇ ਦਿਨ ਹੀ ਅਸੀਂ ਮੁਕੰਮਲ ਹਾਰ ਗਏ। ਇਨ ਦਾ ਹਾਫ ਆਵਰ ਏਰੀਅਲ engagement that took place on the 7th May, we were fully defeated, whether people accept it or not। Indian aircraft were shut down, the Air Force was completely grounded, and not a single aircraft flew। ਉਹਨੇ ਕਿਹਾ ਕਿ ਵੀ ਸਾਰੇ ਥੱਲੇ ਉਤਾਰ ਲਏ, ਕਿੰਨੇ ਡਿੱਗ ਪਏ, ਔਰ ਬਿਲਕੁਲ ਸਾਡੀ ਮੁਕੰਮਲ ਹਾਰ ਹੋਈ। If any aircraft had taken off from Gwalior, Bathinda or Sirsa, there was a high probability of being shot down by Pakistan, which is why the Air Force was fully grounded। ਉਹਨੇ ਕਿਹਾ ਜੀ ਕੋਈ ਵੀ ਜਹਾਜ਼ ਗਵਾਲੀਅਰ ਤੋਂ, ਬਠਿੰਡੇ ਤੋਂ, ਸਿਰਸੇ ਤੋਂ ਉੱਡਦਾ, ਉਹ ਵੀ ਉਹਨਾਂ ਨੇ ਸੁੱਟ ਲੈਣਾ ਸੀ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਪੋਜੀਸ਼ਨ ਅਸੀਂ ਪਹਿਲੇ ਦਿਨ ਤੋਂ ਲਈ, ਵਿਚ ਵਾਜ਼ ਦਾ ਰਾਈਟ ਪੋਜੀਸ਼ਨ, ਕਿ ਪਹਿਲਗਾਮ ਵਾਕਿਆ ਵੀ ਫਾਲਸ ਫਲੈਗ ਇਹਨਾਂ ਦਾ ਸੀ, ਔਰ ਇਹਨਾਂ ਨੇ ਜੁੱਤੀਆਂ ਵੀ ਪੂਰੀ ਚੰਗੀ ਤਰ੍ਹਾਂ ਖਾਧੀਆਂ। ਔਰ ਇਹਨਾਂ ਦਾ ਐਕਸ ਚੀਫ ਮਿਨਿਸਟਰ ਮਹਾਰਾਸ਼ਟਰ ਦਾ ਇਹ ਮੰਨਦਾ ਹੈ ਕਿ ਪਹਿਲੇ ਦਿਨ ਹੀ ਮੁਕੰਮਲ ਕੰਪਲੀਟ ਡਿਫੀਟ ਹੋ ਗਈ ਸੀ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਵਾਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਰੇ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।